ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 2 ਅਗਸਤ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਕੌਮੀ ਅਸੈਂਬਲੀ ਤੋਂ ਹੈ। ਸੈਨੇਟ ਔਰ ਕੌਮੀ ਅਸੈਂਬਲੀ ਦੇ ਵਿੱਚ ਇਸ ਵੇਲੇ ਰੌਲਾ ਪੈ ਗਿਆ। ਰੌਲਾ ਨਹੀਂ ਬਲਕਿ ਗਦਰ ਮਚ ਗਿਆ। ਗਦਰ ਇਹ ਮਚਿਆ ਕਿ ਜਿਹੜੇ ਮੈਂਬਰਾਨ ਨੇ ਉਹ ਕਹਿੰਦੇ ਨੇ ਕਿ ਅਸੀਂ ਰੈਸਟੋਰੈਂਟਾਂ 'ਤੇ ਜਾਂਦੇ ਅਤੇ ਅਸੀਂ ਉੱਥੋਂ ਗੋਸ਼ ਪਾੜਦੇ ਹਾਂ। ਸਾਨੂੰ ਪਤਾ ਲੱਗਾ ਵੀ ਉੱਥੇ ਖੋਤੇ ਦਾ ਗੋਸ਼ਤ ਖਵਾਇਆ ਜਾ ਰਿਹਾ ਹੈ। ਇਹ ਸਾਡਾ ਇਸਤਹਿਕਾਕ ਮਜਰੂ ਹੋ ਰਿਹਾ, ਸਾਡੇ ਨਾਲ ਬੜਾ ਜ਼ੁਲਮ ਹੋ ਰਿਹਾ, ਇਹਦੇ ਉੱਤੇ ਇਨਸਾਫ ਕੀਤਾ ਜਾਏ। ਜੀ ਹਾਂ, ਇਹ ਜਿਹੜੀ ਕਾਇਮਾ ਕਮੇਟੀ ਹੈ ਪਾਰਲੀਮੈਂਟ ਦੇ ਵਿੱਚ, ਉਹਨਾਂ ਨੇ ਇਹਦੇ 'ਤੇ ਗੱਲਬਾਤ ਕੀਤੀ ਹੈ। ਉਹਨਾਂ ਨੇ ਕਿਹਾ ਵੀ ਇਹ ਗਧੇ ਦਾ ਜਿਹੜਾ ਗੋਸ਼ਤ, ਖੋਤੇ ਦਾ ਗੋਸ਼ਤ ਜਿਹੜਾ, ਵੈਸੇ ਤਾਂ ਅਸੀਂ ਇੱਕ ਮੁਹਾਵਰਾ ਸੁਣਦੇ ਸਾਂ, ਖੋਤੇ ਖਾਣ ਵਾਲੀਆਂ ਬਲਾਵਾਂ, ਅਤੇ ਇਹ ਆਪੇ ਹੀ ਕਾਇਮਾ ਕਮੇਟੀ ਵਾਲੇ ਸੱਜਣ ਦੱਸ ਰਹੇ ਨੇ ਕਿ ਅਸੀਂ ਖੋਤੇ ਖਾਣ ਵਾਲੀਆਂ ਬਲਾਵਾਂ, ਮਤਲਬ ਕਿ ਅਸੀਂ ਰੈਸਟੋਰੈਂਟਾਂ 'ਤੇ ਜਾ ਕੇ ਖੋਤੇ ਛੋਤੇ ਖਾਂਦੇ ਹਾਂ। ਅਤੇ ਨਹੀਂ, ਮਾਜ਼ਰਤ ਇਹ ਨਹੀਂ ਉਹਨਾਂ ਆਖਿਆ ਵੀ ਰੈਸਟੋਰੈਂਟਾਂ 'ਤੇ ਜਾ ਕੇ ਖੋਤੇ ਛੋਤੇ ਖਾਂਦੇ, ਉਹਨਾਂ ਕਿਹਾ ਰੈਸਟੋਰੈਂਟਾਂ 'ਤੇ ਜਾ ਕੇ ਅਸੀਂ ਗੋਸ਼ਤ ਪਾੜਦੇ ਹਾਂ ਅਤੇ ਉੱਥੇ ਹੁਣ ਖੋਤੇ ਦਾ ਗੋਸ਼ਤ ਲੱਭਣ ਡਿਆ ਅਤੇ ਇਹ ਤਾਂ ਸਾਨੂੰ ਖੋਤੇ ਖਵਾਈ ਜਾ ਰਹੇ ਨੇ। ਵੇਖੋ, ਇਹਨਾਂ ਨੂੰ ਇਸ ਗੱਲ ਨਾਲ ਕੋਈ ਨਹੀਂ ਕਿ ਆਵਾਮ ਸਾਰੀ ਨੂੰ ਖੋਤੇ ਖਵਾਈ ਜਾ ਰਹੇ ਨੇ, ਉਹਨਾਂ ਕਿਹਾ ਸਾਨੂੰ ਖਵਾਈ ਜਾ ਰਹੇ ਨੇ। ਅਸੀਂ ਰੈਸਟੋਰੈਂਟਾਂ 'ਤੇ ਜਾਣਾ ਹੁੰਦਾ, ਸਾਡੇ ਵਾਸਤੇ ਬਹੁਤ ਕੰਮ ਖਰਾਬ ਹੈ। ਹਾਲਾਂਕਿ ਮੈਨੂੰ ਇੱਕ ਗੱਲ ਦੱਸੋ ਵੀ ਜਿਹੜਾ ਕੰਮ ਤੁਸੀਂ ਭਾਈ ਜੀ ਕਰਦੇ ਹੋ, ਵਿਦ ਆਲ ਡਿਊ ਰਿਸਪੈਕਟ, ਹੁਣ ਗੁੱਸਾ ਨਾ ਕਰ ਜਾਣਾ ਮਿਹਰਬਾਨੀ ਕਰਕੇ, ਮੈਨੂੰ ਦੱਸੋ ਵੀ ਤੁਸੀਂ ਬੱਕਰੇ ਦਾ ਗੋਸ਼ਤ ਖਾਓ, ਖੋਤੇ ਦਾ ਗੋਸ਼ਤ ਖਾਓ, ਮੱਝ ਦਾ ਗੋਸ਼ਤ ਖਾਓ, ਗਾਏ ਦਾ ਗੋਸ਼ਤ ਖਾਓ, ਘੋੜੇ ਦਾ ਗੋਸ਼ਤ ਖਾਓ, ਜ਼ਰਾਫੇ ਦਾ ਗੋਸ਼ਤ ਖਾਓ, ਜਿਹਦਾ ਵੀ ਖਾਓ, ਮੈਨੂੰ ਦੱਸੋ ਵੀ ਕਰਨਾ ਤਾਂ ਤੁਸੀਂ ਇਹੀ ਕੰਮ ਹੈ ਜਾਂ ਤਾਂ ਕੋਈ ਮੁਖਤਲਿਫ ਕੰਮ ਕਰਨਾ ਹੋਵੇ। ਜਿੱਥੇ ਫੀਲਡ ਮਾਰਸ਼ਲ ਸਾਹਿਬ ਨੇ ਕਹਿਣਾ ਉੱਥੇ ਤੁਸੀਂ ਲਾ ਕੇ ਜਨਾਬ ਮੂੰਹ ਦੇ ਵਿੱਚੋਂ, ਮਾਜ਼ਰਤ ਮੈਂ ਚਲੋ ਲਫ਼ਜ਼ ਨਹੀਂ ਕਹਿੰਦਾ, ਪਰ ਲੁਆਬ ਲਾ ਕੇ ਆਪਣਾ ਤੇ ਤੁਸੀਂ ਗੂਠੇ ਠੋਕੀ ਆਉਣੇ ਨੇ ਜਿੱਥੇ ਤੁਹਾਨੂੰ ਕਿਸੇ ਨੇ ਕਹਿਣਾ। ਵੋਟਾਂ ਪਾਈ ਆਣੀਆਂ ਨੇ, ਜ਼ਮੀਰ ਪਹਿਲਾਂ ਹੀ ਸੁੱਤਾ ਹੈ। ਅਤੇ ਵੈਰਲ ਮੈਂ ਤੁਹਾਨੂੰ ਆਖਾਂ ਵੀ ਚਲੋ ਗਧੇ ਦਾ ਗੋਸ਼ਤ ਅਗਰ ਖਾਓਗੇ ਭਾਈ ਜੀ, ਤਾਂ ਹੋ ਸਕਦਾ ਕੋਈ ਫਾਇਦਾ ਹੋ ਜਾਏ, ਕੋਈ ਦਲੱਤੀ ਛਲੱਤੀ ਮਾਰ ਦਿਓ ਕਿਤੇ ਕਿਸੇ ਨੂੰ, ਮੇਰਾ ਮਤਲਬ ਕਿਸੇ ਦੀ ਗੱਲ ਨਾ ਮੰਨੋ, ਕਿਸੇ ਵੇਲੇ ਦਲੱਤੀ ਮਾਰ ਦਿਓ। ਤੁਸੀਂ ਤਾਂ ਐਡੇ ਸੀਲ ਹੋਏ ਹੋ ਕਿ ਤੁਹਾਨੂੰ ਜੋ ਫੀਲਡ ਮਾਰਸ਼ਲ ਸਾਹਿਬ ਅਤੇ ਉਹਨਾਂ ਦੇ ਸੱਜਣ ਮਿੱਤਰ ਕਹਿੰਦੇ ਨੇ ਉਹ ਚੁੱਪ ਕਰਕੇ ਅੱਖੀਆਂ ਬੰਦ ਕਰਕੇ ਅਤੇ ਉਹਨੂੰ ਕਰਦੇ ਜਾਂਦੇ ਹੋ। ਬਹਰਹਾਲ ਇਹ ਖੌਰੂ ਬੜਾ ਪਿਆ ਜੀ, ਖੌਰੂ ਹੁੰਦਾ ਰੌਲਾ ਸ਼ੌਲਾ ਪਾਉਣਾ, ਰੌਲਾ ਬੜਾ ਕੋਈ ਧੂਮ ਧੜੱਕੇ ਨਾਲ ਰੌਲਾ ਪਾਉਣਾ, ਇਹ ਖੌਰੂ ਬੜਾ ਪਿਆ ਕਿ ਫੂਡ ਸਿਕਿਉਰਿਟੀ ਦੀ ਜਿਹੜੀ ਕਾਇਮਾ ਕਮੇਟੀ, ਉਹਨਾਂ ਆਖਿਆ ਵੀ ਨਾ, ਇਹ ਕੰਮ ਜਨਾਬ ਫੂਡ ਸਿਕਿਉਰਿਟੀ ਚਲਾ ਗਿਆ ਕੰਮ, ਤੁਸੀਂ ਗੌਰ ਕਰੋ, ਮਾਮਲਾਤ ਸਿਕਿਉਰਿਟੀ ਚੱਪੜ ਗਿਆ। ਅੱਛਾ, 2 ਦਿਨ ਪਹਿਲੇ, 2 ਦਿਨ ਨਹੀਂ ਬਲਕਿ ਹਫ਼ਤਾ ਪਹਿਲੇ, 1.5 ਹਫ਼ਤਾ ਪਹਿਲੇ, ਇਮਰਾਨ ਖਾਨ ਦੇ ਦੋਨੋਂ ਬੇਟੇ ਅਮਰੀਕਾ ਦੇ ਵਿੱਚ ਬੈਠੇ ਆਪਣਾ ਕੋਈ ਬੀਫ ਖਾ ਰਹੇ ਸਨ ਜਾਂ ਟਰਕੀ ਹੋਏਗਾ, ਦੋਵੇਂ ਚੀਜ਼ਾਂ ਜਿਹੜੀਆਂ ਹਲਾਲ ਨੇ ਉਹ, ਲੇਕਿਨ ਉੱਥੇ ਇੱਥੋਂ ਬੈਠੇ ਕੈਮਰੇ ਦੇ ਵਿੱਚੋਂ ਦੀ ਦੱਸਣ ਡਏ ਸਨ ਇਹ ਸਾਰੇ ਪਟਵਾਰੀ ਵੀ ਇਹ ਸੂਰ ਦਾ ਗੋਸ਼ਤ ਹੈ। ਉੱਥੋਂ ਬਹਿ ਕੇ ਪਾਕਿਸਤਾਨ ਤੋਂ ਕੈਮਰੇ ਦੇ ਵਿੱਚੋਂ ਦੀ ਦੱਸਦੇ ਸਨ ਵੀ ਇਹ ਸੂਰ ਦਾ ਗੋਸ਼ਤ ਹੈ, ਹਾਲਾਂਕਿ ਉਹ ਸੂਰ ਦਾ ਗੋਸ਼ਤ ਨਹੀਂ ਸੀ, ਉਹ ਬੀਫ ਸੀ। ਇਹ ਜਿਹਨੂੰ ਮੋਟਾ ਗੋਸ਼ਤ ਵੱਡਾ ਗੋਸ਼ਤ ਆਨੇ, ਲੇਕਿਨ ਉੱਥੋਂ ਬਹਿ ਕੇ ਫਤਵੇ ਦੇ ਰਹੇ ਸਨ ਅਤੇ ਆਪਣੀ ਪਲੇਟ 'ਚ ਪਿਆ ਹੋਇਆ ਜਿਹੜਾ ਖੋਤਾ, ਉਹਦਾ ਇਹਨਾਂ ਨੂੰ ਨਹੀਂ ਪਤਾ। ਇਮਰਾਨ ਖਾਨ ਦੇ ਪੁੱਤਰਾਂ ਦੀ ਪਲੇਟ 'ਚ ਪਏ ਹੋਏ ਗੋਸ਼ਤ ਦਾ ਬੜਾ ਪਤਾ ਹੈ, ਆਪਣੀ ਪਲੇਟ 'ਚ ਪਿਆ ਹੋਇਆ ਇਹ ਇੰਝ ਹੀ ਹੈ ਜਿਵੇਂ ਇਮਰਾਨ ਖਾਨ ਦੇ ਉੱਤੇ, ਉਹਨਾਂ ਦੀ ਫੈਮਿਲੀ ਦੇ ਉੱਤੇ, ਉਹਨਾਂ ਦੇ ਬੱਚਿਆਂ ਦੇ ਉੱਤੇ, ਆਪਣੇ ਦੂਜੇ ਸਿਆਸੀ ਮੁਖਾਲਫੀਨ ਦੇ ਉੱਤੇ ਇਹੋ ਜਿਹੀਆਂ ਗੱਲਾਂ। ਅਜ਼ਮਾ ਬੁਖਾਰੀ ਪਿਛਲੇ ਦਿਨਾਂ ਦੇ ਵਿੱਚ ਨਾਅਰੇ ਮਾਰ ਰਹੀ ਸੀ ਕਿ ਟੈਰੀਅਨ ਕੇ ਪਾਪਾ, ਅਤੇ ਹੋਰ ਪਤਾ ਨਹੀਂ, ਹਾਲਾਂਕਿ ਅੱਗੋਂ ਅਗਲਾ ਅਗਰ ਸਵਾਲ ਕਰ ਲੈ, ਚਲੋ ਵੱਡੀ ਬਾਜੀ ਨੂੰ ਛੱਡ ਦਿਓ, ਇਸੇ ਬਾਜੀ ਦੇ ਬਾਰੇ ਕੋਈ ਸਵਾਲ ਕਰ ਲੈ ਸਾਡੀਆਂ, ਤੇ ਕਿਉਂਕਿ ਮੇਰੀਆਂ ਤੇ ਕਿਉਂਕਿ ਭੈਣਾਂ ਨੇ, ਮੈਂ ਤਾਂ ਇਹੋ ਜਿਹੀ ਗੱਲ ਨਹੀਂ ਕਰਦਾ, ਲੇਕਿਨ ਯਕੀਨ ਕਰੋ ਇਹੋ ਜਿਹੇ ਮਾਮਲੇ ਲੋਕੀ ਘੱਲਦੇ ਨੇ, ਇਹੋ ਜਿਹੀਆਂ ਜਿਹੜੀਆਂ ਉਹ ਗੱਲਾਂ ਲੋਕੀ ਚਾਹੁੰਦੇ ਨੇ ਵੀ ਮਿੱਠੀਆਂ ਅਤੇ ਸਲੂਣੀਆਂ ਕਰੀਏ ਇਹ ਤੋਂ। ਲੇਕਿਨ ਮੈਂ ਤੁਹਾਨੂੰ ਬਾਰ-ਬਾਰ ਦੱਸਿਆ ਵੀ ਗੁੱਸੇ 'ਚ ਆ ਕੇ ਬੰਦਾ ਇਹੋ ਜਿਹੀਆਂ ਗੱਲਾਂ ਕਰ ਬੈਂਦਾ, ਤੁਹਾਡਾ ਵੀ ਦਿਲ ਬੜਾ ਹੁੰਦਾ। ਗਿੱਲ ਸਾਹਿਬ, ਤੁਸੀਂ ਮਰੀਮ ਨੂੰ ਬਾਜੀ ਕਹਿੰਦੇ ਹੋ, ਬੜੀ ਜ਼ੁਲਮ ਕਰਦੇ ਹੋ, ਤੁਸੀਂ ਇਹ ਕੰਮ ਛੱਡ ਦਿਓ। ਇਹ ਤੁਸੀਂ ਗੁੱਸੇ ਦੇ ਵਿੱਚ ਗੱਲਾਂ ਕਹਿ ਦਿੰਦੇ ਹੋ, ਫਿਰ ਬਾਅਦ ਦੇ ਵਿੱਚ ਜਦੋਂ ਤੁਸੀਂ ਮੁੜ ਕੇ ਵੇਖਦੇ ਹੋ ਨਾ, ਤਾਂ ਤੁਹਾਨੂੰ ਆਪ ਵੀ ਕਈ ਵਾਰੀ ਸ਼ਰਮਿੰਦਗੀ ਹੁੰਦੀ ਹੈ ਕਿ ਯਾਰ ਨਹੀਂ, ਇਹ ਗੱਲ ਐਡੀ ਦੂਰ ਨਹੀਂ ਸੀ ਕਰਨੀ ਚਾਹੀਦੀ, ਥੋੜ੍ਹੀ ਲਾਗੇ ਰੱਖਣੀ ਚਾਹੀਦੀ ਸੀ। ਬਾਕੀ ਕੋਈ ਜਿਹੜਾ ਸ਼ੁਗਲ ਮੁਗਲ ਹੈ ਉਹ ਤੁਸੀਂ ਕਰ ਲਓ, ਉਨੀ ਗੱਲ ਤਾਂ ਲੈ ਠੀਕ ਹੈ, ਮੇਰਾ ਮਤਲਬ ਹੈ ਕਿ ਉਹ ਦੋਹਰੇ ਗੱਲ ਕਰ ਲੈਂਦੇ ਆ। ਇਹ ਬਲਕਿ ਵੇਖ ਲਓ, ਮੈਂ ਹੁਣ ਇਹ ਫੈਸਲਾ ਕੀਤਾ ਹੈ ਕਿ ਜਿਹੜੀ ਵੀ ਗੱਲ ਦੇ ਵਿੱਚ ਉਹ ਜਿਹੜੇ ਬਾਲਸ ਚੁੱਕਣ ਵਾਲੀ ਗੱਲ ਸੀ, ਫਿਰ ਮੈਨੂੰ ਸਮਝ ਨਹੀਂ ਆਉਂਦੀ ਆਖਾਂ ਕੀ, ਮਤਲਬ ਕੰਮ ਹੀ ਇਹੋ ਜਿਹਾ, ਸ਼ਰਮਿੰਦਗੀ ਹੋ ਇੰਨੀ ਹੈ ਕਿ ਜਦੋਂ ਮੈਨੂੰ ਉਹ ਜਿਹੜਾ ਮੁਜੱਸਮਾ ਯਾਦ ਆਉਂਦਾ ਬਾਲਸ ਚੁੱਕਣ ਵਾਲਾ, ਕਿਸੇ ਨੇ ਵੈਸੇ ਬੜਾ ਹੀ ਕੰਮ ਕੀਤਾ ਸਾਹਿਬ ਬਾਦਰ ਦੇ ਨਾਲ, ਬੜਾ ਹੀ ਕੰਮ ਕੀਤਾ ਕਿਸੇ ਨੇ, ਉਹਨੇ ਹਰ ਸ਼ੈ ਖੋਲ੍ਹ ਕੇ ਰੱਖ ਦਿੱਤੀ ਹੈ ਸਾਹਮਣੇ ਕਿ ਜਨਾਬ ਇਹ ਪਈ ਜੇ ਹਰ ਸ਼ੈ। ਬਹਰਹਾਲ ਉਹ ਜਿਹੜੀ ਬਾਲਸ ਚੁੱਕਣ ਵਾਲਾ ਮੁਜੱਸਮਾ ਸੀ, ਉਹਦਾ ਹੁਣ ਮੈਂ ਫੈਸਲਾ ਕੀਤਾ ਕਿ ਜਦੋਂ ਵੀ ਉਹਦੇ ਬਾਰੇ ਗੱਲ ਕਰਾਂਗੇ, ਇਹ ਸਨਾਉਲਾ ਮਸਤੀ ਖੇਲ ਸਾਹਿਬ ਦੀ ਵੀਡੀਓ ਜਿਹੜੀ ਹੈ ਬਗੈਰ ਆਵਾਜ਼ ਤੋਂ ਚਲਾਵਾਂਗੇ। ਇਹ ਜਿਸ ਵੇਲੇ ਇੰਜ ਕਰਕੇ ਕਰਦੇ ਨੇ ਤਾਂ ਸਾਰੀ ਗੱਲ ਹੀ ਸਮਝ ਆ ਜਾਂਦੀ ਹੈ ਪੂਰੀ ਦੁਨੀਆ ਨੂੰ ਕਿ ਕਾਹਦੀ ਗੱਲ ਕਰ ਰਹੇ ਨੇ। ਇਸ ਲਈ ਮੈਂ ਇੱਥੇ ਇਹੀ ਗੱਲ ਕਰਦਾ ਕਿ ਇਹ ਜਿਹੜੇ ਮੁਜੱਸਮੇ ਲਾਉਣ ਵਾਲੇ ਤੁਸੀਂ ਕੰਮ ਕਰਦੇ ਹੋ, ਇਹੋ ਜਿਹੀ ਤੁਸੀਂ ਬਿਆਨ ਦਿੰਦੇ ਹੋ ਦੂਜਿਆਂ ਦੇ ਬਾਰੇ ਕਿ ਜੀ ਉਹਨਾਂ ਦੀ ਪਲੇਟ ਦੇ ਵਿੱਚ ਸੂਰ ਦਾ ਗੋਸ਼ਤ ਹੈ, ਵੀ ਆਪ ਤੁਹਾਡੀ ਪਲੇਟ ਦੇ ਵਿੱਚ ਖੋਤੇ, ਆਪ ਤੁਸੀਂ ਆਪਣੇ ਘਰਾਂ ਤੋਂ ਲੈ ਕੇ, ਆਪਣੇ ਡਰਾਇੰਗ ਰੂਮਾਂ ਤੋਂ ਲੈ ਕੇ, ਆਪਣੇ ਬੈਡਰੂਮਾਂ ਤੋਂ ਲੈ ਕੇ
ਤੇ ਹੋਰ ਮੈਂ ਕਿਹੜਾ ਘਰ ਦਾ ਜਿਹੜਾ ਕਿਹੜਾ ਥਾਂ ਜਿਹਦੀ ਗੱਲ ਕਰਾਂ, ਫਿਰ ਗੱਲਾਂ ਤਾਨੇ ਹੋ ਜਾਂਦੇ ਨੇ ਤੇ ਡਾਇਰੈਕਟ ਗੱਲਾਂ ਹੋ ਜਾਂਦੀਆਂ ਨੇ। ਇਸ ਲਈ ਮੈਂ ਆਜ਼ਮਾ ਬੁਖਾਰੀ ਸਾਹਿਬਾਂ ਨੂੰ ਇਹ ਕਹਾਂਗਾ ਕਿ ਤੁਸੀਂ ਪਤਾ ਨਹੀਂ ਕਿੰਨੇ ਕੁ ਭੈਣ ਮੇਰੀ ਇਹ ਖੋਤੇ ਖਾ ਚੁੱਕੀ ਹੈ, ਇਸ ਲਈ ਨਾ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ। ਜਨਾਬ ਆਪ ਵੀ ਇੱਥੇ ਹੀ ਰਹਿੰਦੇ ਨੇ, ਭੈਣ ਹੋ ਤੁਸੀਂ ਸਾਡੀ, ਲੇਕਿਨ ਤੁਸੀਂ ਵੀ ਇੱਥੇ ਹੀ ਜ਼ਿੰਦਗੀ ਗੁਜ਼ਾਰੀ ਔਰ ਭਰਪੂਰ ਜ਼ਿੰਦਗੀ ਗੁਜ਼ਾਰੀ ਹੈ। ਤੇ ਬਾਜੀ ਮਰੀਮ ਨੇ ਵੀ, ਬਾਕੀ ਸਾਰਿਆਂ ਨੇ ਵੀ, ਅਸੀਂ ਸਾਰੇ ਗੁਨਾਹਗਾਰ ਹੈ। ਸਾਰਿਆਂ ਨੇ ਜਿਹੜੇ ਨੇ, ਅੱਲਾ ਨੇ ਸਾਰਿਆਂ ਦੇ ਪਰਦੇ ਰੱਖੇ ਨੇ, ਔਰ ਅੱਲਾ ਇਹ ਆਂਦਾ ਵੀ ਦੂਜਿਆਂ ਦੇ ਪਰਦੇ ਰੱਖੋ। ਤੇ ਇਸ ਤਰ੍ਹਾਂ ਨਾ ਕਰੋ। ਇਹ ਨਾ ਹੋਵੇ ਕਿ ਫਿਰ ਕੋਈ, ਮੇਰਾ ਮਤਲਬ ਹੈ ਕਿ ਤੁਸੀਂ ਕਿਸੇ ਦੇ ਘੜੇ ਤੋਂ ਕੌਲਾ ਚੁੱਕੋ, ਘੜੇ ਤੋਂ ਕੌਲਾ, ਮੇਰਾ ਮਤਲਬ ਹੈ ਜਿਹੜਾ ਪਾਣੀ ਪੀਣ ਵਾਲਾ ਕੌਲਾ ਹੁੰਦਾ, ਘੜਾ ਪਾਣੀ ਵਾਲਾ, ਕਿਸੇ ਦੇ ਘੜੇ ਤੋਂ ਕੌਲਾ ਚੁੱਕੋ ਤੇ ਉਹ ਤੁਹਾਡੇ ਇਤਫਾਕ ਫਾਊਂਡਰੀ ਦੇ ਬਣੇ ਹੋਏ ਗਟਰ ਦੇ ਢੱਕਣ ਨੂੰ ਚੁੱਕ ਦੇਵੇ ਤੇ ਥੱਲੇੋਂ ਗਟਰ ਦਾ ਫਿਰ ਸਭ ਕੁਝ ਨਜ਼ਰ ਆਵੇ। ਤੁਸੀਂ ਮਿਹਰਬਾਨੀ ਕਰਿਆ ਕਰੋ, ਇਹ ਜ਼ਾਤੀ ਹਮਲੇ ਨਾ ਕਰਿਆ ਕਰੋ। ਗੱਲ ਉਹ ਕਰੋ ਜਿਹੜੀ ਕਰਨ ਵਾਲੀ ਹੈ, ਸਿਆਸਤ ਦੀ ਗੱਲ ਕਰੋ। ਇਹ ਸੂਰ ਹੈ ਪਲੇਟ ਦੇ ਵਿੱਚ ਤੇ ਕੀ ਹੈ, ਮੇਰਾ ਮਤਲਬ ਹੈ ਵੀ ਤੁਹਾਡੇ 'ਚ ਤਾਂ ਕੋਈ ਬੰਦਾ ਘਟਿਆ ਨਹੀਂ ਮਾਜ਼ਰਤ ਦੇ ਨਾਲ, ਇੱਥੇ ਪੂਰੇ ਫਿਰਨ ਡੇ ਨੇ ਤੇ ਸੂਰ ਉੱਥੇ ਕਿੱਥੇ ਹੋ ਗਿਆ। ਬਹਰਹਾਲ ਅੱਗੇ ਚੱਲਨੇ ਜੀ, ਅਗਲੀ ਖਬਰ ਵਾਲੇ ਪਾਸੇ ਚੱਲਦੇ। ਅਗਲੀ ਖਬਰ ਇਹ ਹੈ ਕਿ ਨੁਸਰਤ ਜਾਵੇਦ ਸਾਹਿਬ ਨੇ ਆਖਿਆ, ਉਹਨਾਂ ਦਾ ਤਜਜ਼ੀਆ ਨੁਸਰਤ ਜਾਵੇਦ ਸਾਹਿਬ ਦਾ, ਉਹਨਾਂ ਨੇ ਆਖਿਆ ਕਿ ਜੀ ਸਿਆਸਤਦਾਨਾਂ ਨੂੰ ਬਹੁਤ ਹਕੀਰ ਕਰ ਦਿੱਤਾ 9 ਮਈ ਦੇ ਫੈਸਲੇ ਨੇ। ਉਹਨਾਂ ਕਿਹਾ ਪਹਿਲੀ ਵਾਰੀ ਨਿਚਲੀ ਤਰੀਨ ਅਦਾਲਤ ਨੇ ਸਿਆਸਤਦਾਨਾਂ ਔਰ ਅਵਾਮੀ ਨੁਮਾਇੰਦਿਆਂ ਨੂੰ ਫਾਰਗ ਕੀਤਾ। ਇਸ ਤੋਂ ਪਹਿਲੇ ਸਿਆਸਤਦਾਨਾਂ ਨੂੰ ਸੁਪਰੀਮ ਕੋਰਟ ਤੋਂ ਫਾਰਗ ਕਰਵਾਇਆ ਜਾਂਦਾ ਸੀ। ਮਤਲਬ ਕਿ ਮਾਮਲਾ ਬਹੁਤ ਥੱਲੇ ਲੈ ਗਏ ਨੇ, ਹੁਣ ਸਟੈਂਡਰਡ ਹਾਫਿਜ਼ ਜੀ ਬਹੁਤ ਥੱਲੇ ਲੈ ਗਏ ਨੇ ਚੁੱਕ ਕੇ। ਉਹਨਾਂ ਕਿਹਾ ਹੁਣ ਡੀਕੋ ਉਸ ਦਿਨ ਨੂੰ ਜਿਸ ਵੇਲੇ SHO ਅਵਾਮੀ ਨੁਮਾਇੰਦਿਆਂ ਨੂੰ ਫਾਰਗ ਕਰੇਗਾ। ਗੱਲ ਉਹਨਾਂ ਦੀ ਬਿਲਕੁਲ ਠੀਕ ਹੈ। ਅੱਛਾ, ਇਹ ਵੀ ਜ਼ਰਾ ਹਿਸਾਬ ਲਾਓ, ਅਸੀਂ ਤਕਰੀਬਨ ਹਰ ਵੀਲੌਗ 'ਚ ਦੂਜੇ ਤੀਸਰੇ ਵੀਲੌਗ ਦੇ ਵਿੱਚ ਨੁਸਰਤ ਜਾਵੇਦ ਸਾਹਿਬ ਨੂੰ ਕ੍ਰੈਡਿਟ ਦਿੰਦੇ ਉਹਨਾਂ ਦੀ ਖਬਰ ਦਾ, ਕਿਉਂਕਿ ਜਿਹੜੀ ਗੱਲ ਉਹਨਾਂ ਦੀ ਦਰੁਸਤ ਹੁੰਦੀ ਹੈ ਅਸੀਂ ਉਹ ਸ਼ਾਮਲ ਕਰਦੇ ਹਾਂ ਔਰ ਕ੍ਰੈਡਿਟ ਦਿੰਦੇ ਹਾਂ। ਅੱਛਾ, ਜਿਹੜੀ ਗੱਲ ਸਾਨੂੰ ਮਾਯੂਬ ਲੱਗਦੀ ਹੈ ਜਾਂ ਸਾਨੂੰ ਲੱਗਦਾ ਗਲਤ ਖਬਰ ਹੈ, ਉੱਤੇ ਕਈ ਵਾਰੀ ਕ੍ਰਿਟਿਸਿਜ਼ਮ ਵੀ ਕਰਦੇ ਹਾਂ। ਲੇਕਿਨ ਨੁਸਰਤ ਜਾਵੇਦ ਸਾਹਿਬ ਕਈ ਵਾਰੀ ਜਾਂ ਤਾਂ ਕਿਸੇ ਖਾਸ ਮਾਹੌਲ 'ਚ ਹੁੰਦੇ ਨੇ, ਮੈਨੂੰ ਨਹੀਂ ਪਤਾ, ਕ੍ਰਿਟਿਸਿਜ਼ਮ ਕਰਦੇ ਹੋ ਤੇ ਫਿਰ ਗਾਲਾਂ ਕੱਢਦੇ ਨੇ। ਅੱਛਾ, ਜਿਸ ਵੇਲੇ ਤਾਰੀਫ ਕਰੋ ਤੇ ਉਹ ਨਹੀਂ ਉਹਨਾਂ ਤੱਕ ਪਹੁੰਚਦੀ ਕਿ ਜਨਾਬ ਤੁਸੀਂ ਖਬਰ ਦਿੱਤੀ ਤੁਹਾਡੀ। ਮੇਰਾ ਖਿਆਲ ਹੈ ਅਸੀਂ ਹਫ਼ਤੇ 'ਚ ਕੋਈ 4-5 ਉਹਨਾਂ ਦੀਆਂ ਖਬਰਾਂ ਕਰੀਦੀਆਂ ਨੇ ਔਰ ਉਹਨਾਂ ਦੀ ਸਤਾਇਸ਼ ਕਰੀਦੀ ਹੈ। ਹਾਲਾਂਕਿ ਜਿਹੋ ਜਿਹੀ ਉਹ ਜ਼ੁਬਾਨ ਬੋਲਦੇ ਨੇ, ਫਿਰ ਅਗਰ ਅਸੀਂ ਉਸ ਤਰ੍ਹਾਂ ਦੀ ਬੁਗਜ਼ ਰੱਖੀਏ ਅੰਦਰ, ਜਿਹੋ ਜਿਹੀ ਉਹ ਰੱਖ ਕੇ ਬਹਿ ਜਾਂਦੇ ਨੇ, ਤੇ ਅਸੀਂ ਤਾਂ ਕਦੇ ਉਹਨਾਂ ਦਾ ਨਾਮ ਹੀ ਨਾ ਲਈਏ, ਜਾਂ ਚਲੋ ਖਬਰ ਕਰੀਏ ਵੀ ਤਾਂ ਉਹਨਾਂ ਦੇ ਕ੍ਰੈਡਿਟ ਤੋਂ ਬਗੈਰ ਕਰੀਏ, ਲੇਕਿਨ ਅਸੀਂ ਹਮੇਸ਼ਾ ਉਹਨਾਂ ਨੂੰ ਕ੍ਰੈਡਿਟ ਦਿੰਦੇ। ਔਰ ਇਹ ਹੀ ਮੈਂ ਤੁਹਾਨੂੰ ਕਹਿ ਰਿਹਾ, ਕਈ ਵਾਰੀ ਉਹ ਗੱਲਾਂ ਨਹੀਂ ਕਰੀਦੀਆਂ ਜਿਹੜੀਆਂ ਹੱਥਾਂ ਦੀਆਂ ਦਿੱਤੀਆਂ ਹੋਈਆਂ ਗੰਢਾਂ ਮੂੰਹ ਨਾਲ ਖੁੱਲ੍ਹਣੀਆਂ ਪੈਂਦੀਆਂ ਨੇ। ਉਹ ਚਲੋ ਨੁਸਰਤ ਜਾਵੇਦ ਸਾਹਿਬ ਤੇ ਇੱਕ ਬਜ਼ੁਰਗ ਵੀ ਨੇ, ਕੋਈ ਜੋ ਮਾਹੌਲ 'ਚ ਵੀ ਹੁੰਦੇ ਨੇ ਥੋੜ੍ਹੇ ਜਿਹੇ, ਤੇ ਉਹ ਗੱਲ ਕਰਦੇ। ਉਹਨਾਂ ਨਾਲ ਸਾਡੇ ਇੱਕ ਉਹ ਮੀਰ ਆਲਮਾਂ ਦਾ ਮੁੰਡਾ ਜਿਹੜਾ ਬੈਠਾ ਸੀ, ਮੈਂ ਉਹਨੂੰ ਬੜਾ ਭਲਾ ਮੁੰਡਾ ਸਮਝਦਾ ਸਾਂ, ਭਲਾ ਮਾਨਸ ਸਮਝਦਾ ਸਾਂ। ਉਹ ਨਾਲ ਐਵੇਂ ਹੀ ਖਾਮਖਾ ਉਹ ਜਿਵੇਂ ਮੈਨੂੰ ਇੱਕ ਵਾਰੀ ਚੇਤੇ ਆ ਗਿਆ ਕਿ ਜਿਸ ਵੇਲੇ ਤਾਜੇ ਬਰਤਾਨੀਆ ਸੀ ਇੱਥੇ, ਇਹ ਕੋਈ ਡੈਰੋਗੇਟਰੀ ਵੇ ਨਹੀਂ ਹੈ ਕਿਸੇ 'ਤੇ ਵੀ, ਸਾਰੇ ਮੇਰੇ ਤੇ ਸਾਰੇ ਹੀ ਭਰਾ ਨੇ, ਲੇਕਿਨ ਉਹ ਉੱਥੇ ਇੱਕ ਕ੍ਰਿਸਚੀਅਨ ਭਾਈ ਜਿਹੜਾ ਸੀ ਉਹ ਉੱਥੇ ਮਾਲ ਰੋਡ ਦੇ ਉੱਤੇ ਝਾੜੂ ਦੇ ਰਿਹਾ ਸੀ, ਤੇ ਪਰਲੇ ਪਾਸੇ ਬੰਦੇ ਇhtਜਾਜ ਕਰ ਰਹੇ ਸਨ ਉਸ ਵੇਲੇ ਆਜ਼ਾਦੀ ਵਾਸਤੇ। ਤੇ ਕੋਈ ਬੰਦਾ ਉੱਥੋਂ ਦੀ ਲੰਘਣ ਡਿਆ ਸੀ, ਉਹਨੇ ਉਸ ਦੋਸਤ ਕੋਲੋਂ ਪੁੱਛਿਆ ਕਿ ਬਈ ਤੂੰ ਝਾੜੂ ਮਾਰਨ ਡਿਆ, ਜਿਹੜਾ ਦੋਸਤ ਝਾੜੂ ਮਾਰਦਾ ਸੀ, ਇਹ ਸਾਹਮਣੇ ਬੰਦੇ ਕਿਉਂ ਇਕੱਠੇ ਹੋਏ ਨੇ? ਉਹਨੇ ਆਖਿਆ ਇਹ ਮੰਗਦੇ ਨੇ ਸਾਡੇ ਕੋਲ ਆਜ਼ਾਦੀ। ਉਹਨੇ ਆਪਣੇ ਆਪ ਨੂੰ, ਕਿਉਂਕਿ ਤਾਜੇ ਬਰਤਾਨੀਆ ਵੀ ਜ਼ਾਹਿਰ ਹੈ ਕਿ ਇੱਕ ਕ੍ਰਿਸਚੀਅਨ ਸਟੇਟ ਸੀ, ਉਹਨੇ ਆਖਿਆ ਇਹ ਸਾਡੇ ਕੋਲ ਮੰਗਦੇ ਨੇ ਆਜ਼ਾਦੀ ਤੇ ਅਸੀਂ ਇਹਨਾਂ ਨੂੰ ਆਜ਼ਾਦੀ ਦੇਣੀ ਨਹੀਂ। ਇਹ ਹੀ ਉਹ ਜਿਸ ਵੇਲੇ ਅਸੀਂ ਇੱਕ ਹਲਕੀ ਫੁਲਕੀ ਕੋਈ ਤਨਕੀਦ ਕਰ ਛੱਡੀ ਸੀ, ਤੇ ਉਹ ਨੁਸਰਤ ਜਾਵੇਦ ਸਾਹਿਬ ਵੀ ਆਪੇ ਤੋਂ ਬਾਹਰ ਹੋ ਗਏ ਜਨਾਬ। ਹੁਣ ਸਾਡੇ ਤਾਂ ਬਜ਼ੁਰਗ ਨੇ ਕਿੰਨੀ ਗੱਲ ਕਹੀ ਹੈ ਉਹਨਾਂ ਦੀ, ਫਿਰ ਵੀ ਇਹਤਰਾਮ ਹੈ, ਚਿੱਟੇ ਵਾਲ ਨੇ। ਤੇ ਉਹ ਜਿਹੜਾ ਨਾਲ ਬੈਠਾ ਸੀ ਉਹਨੇ ਕਿਹਾ ਇਹ ਗਿੱਲ ਸਾਹਿਬ ਨੂੰ ਮੈਂ ਇੰਝ ਕਰ ਦਿਆਂਗਾ, ਮੈਂ ਉਂਝ ਕਰ ਦਿਆਂਗਾ। ਮੈਂ ਕਈ ਵਾਰੀ ਹੈਰਾਨ ਹੋਣਾ ਬੰਦਿਆਂ ਨੂੰ ਕਿ ਯਾਰ ਨਾ ਇੰਝ ਨਾ ਕਰਿਆ ਕਰੋ, ਮੇਰਾ ਮਤਲਬ ਛੱਜ ਤੇ ਬੋਲੇ ਤੇ ਨਾ ਇੰਝ ਨਾ ਕਰਿਆ ਕਰੋ ਮੇਰੇ ਵੀਰ। ਮੇਰੀ ਤੁਹਾਨੂੰ ਮਸ਼ਵਰਾ ਹੈ ਕਿ ਐਡਾ ਅੱਗੇ ਨਹੀਂ ਜਾਈਦਾ, ਬਾਅਦ ਦੇ ਵਿੱਚ ਫਿਰ ਮੂੰਹ ਨਾਲ ਖੁੱਲ੍ਹਣੀਆਂ ਪੈਂਦੀਆਂ ਨੇ ਗੰਢਾਂ, ਤੇ ਮੂੰਹ ਨਾਲ ਤੇ ਤੁਹਾਨੂੰ ਪਤਾ ਹੀ ਹੈ ਹੁਕੂਮਤ ਨੂੰ ਖੁੱਲ੍ਹਣੀਆਂ ਪੈਣ ਡੀਆਂ ਨੂੰ, ਯਾਦ ਹੈ ਨਾ। ਫਿਰ ਲਾਓ ਜੀ ਜ਼ਰਾ ਇੱਥੇ ਸਨਾਉਲਾ ਮਸਤੀ ਖੇਲ ਸਾਹਿਬ ਨੂੰ ਨਾਲ, ਤਾਂ ਕਿ ਪਤਾ ਲੱਗੇ ਕਿ ਇਹ ਜਿਹੜਾ ਮੁੰਡਾ ਸੀ ਇਹ ਵੀ ਉਹੀ ਕੰਮ ਕਰ ਰਿਹਾ ਸੀ, ਲੇਕਿਨ ਇਹ ਜ਼ਰਾ ਚਲੋ ਆਪਣੇ ਉਸਤਾਦ ਮੁਹਤਰਮ ਨੁਸਰਤ ਜਾਵੇਦ ਸਾਹਿਬ ਦਾ ਕਰ ਰਹੇ ਸਨ ਉਹ ਦੂਜਾ। ਲੇਕਿਨ ਮਸ਼ਵਰਾ ਮੇਰਾ ਇਹ ਹੈ ਕਿ ਜਦੋਂ ਤੁਹਾਡੀ ਕੋਈ ਚੰਗੀ ਗੱਲ ਹੁੰਦੀ ਨਾ, ਮਸਲਨ ਇਸ ਗੱਲ 'ਤੇ ਮੈਂ ਬੜਾ ਕ੍ਰੈਡਿਟ ਦਿਆਂਗਾ ਨਜਮ ਸੇਠੀ ਸਾਹਿਬ ਨੂੰ, ਉਹਨਾਂ 'ਤੇ ਅਸੀਂ ਤਨਕੀਦ ਵੀ ਕਰਦੇ ਹਾਂ, ਉਹਨਾਂ ਦੀ ਜਿਹੜੀ ਕੋਈ ਚੰਗੀ ਤਜਜ਼ੀਆ ਹੁੰਦਾ ਉਹ ਵੀ ਸਾਹਮਣੇ ਰੱਖਦੇ। ਲੇਕਿਨ ਮਜਾਲ ਹੈ ਕਿ ਕਦੇ ਉਹ ਇਖਲਾਕੀਆਤ ਤੋਂ ਥੱਲੇ ਗਏ ਹੋਣ, ਕਦੀ ਉਹਨਾਂ ਨੇ ਮੇਰਾ ਮਤਲਬ, ਹਾਲਾਂਕਿ ਉਹ ਵੀ ਮਾਹੌਲ 'ਚ ਰਹਿੰਦੇ ਨੇ, ਉਹ ਵੀ ਸਰੂਰ 'ਚ ਰਹਿੰਦੇ ਨੇ, ਇਸ ਤਰ੍ਹਾਂ ਨਹੀਂ ਕਿ ਇਕੱਲੇ ਨੁਸਰਤ ਜਾਵੇਦ ਸਾਹਿਬ ਵੀ ਸਰੂਰ 'ਚ ਰਹਿੰਦੇ ਨੇ, ਉਹ ਵੀ ਸਰੂਰ 'ਚ ਰਹਿੰਦੇ ਨੇ, ਲੇਕਿਨ ਇਹ ਕਦੀ ਨਹੀਂ। ਇੱਥੋਂ ਮੇਰਾ ਖਿਆਲ ਫਿਰ ਥੋੜ੍ਹਾ ਜਿਹਾ ਪਰਸਨੈਲਿਟੀ ਦੀ ਪੁਖਤਗੀ ਦਾ ਵੀ ਅੰਦਾਜ਼ਾ ਹੁੰਦਾ ਵੀ ਕਿੰਨੀ ਪੁਖਤਾ ਹੈ। ਅੱਛਾ ਜੀ, ਅੱਗੇ ਚੱਲਨੇ, ਉਹਨਾਂ ਦਾ ਜ਼ਿਕਰ ਹੋ ਰਿਹਾ ਤੇ ਚਲੋ ਉਹਨਾਂ ਦੀ ਖਬਰ ਵੀ ਦੇ ਦੀ ਹੈ ਨਜਮ ਸੇਠੀ ਸਾਹਿਬ ਦੀ। ਉਹਨਾਂ ਕਿਹਾ ਕਿ ਇਹ ਸਭ ਝੂਠੋ ਝੂਠ 44 ਹੈ, ਕੋਈ ਤੇਲ ਸ਼ੇਲ ਨਹੀਂ ਨਿਕਲਿਆ। ਉਹਨਾਂ ਨੇ ਕਿਹਾ ਕਿ ਕੋਈ ਤੇਲ ਸ਼ੇਲ ਨਹੀਂ ਨਿਕਲਿਆ, ਜਿਹੜਾ ਟਰੰਪ ਨੂੰ ਵੇਚ ਰਹੇ ਨੇ ਤੇਲ ਨਿਕਲਣਾ ਹੈ। ਉਹਨਾਂ ਕਿਹਾ ਸਿਰਫ ਟਰੱਕ ਦੀ ਬੱਤੀ ਹੈ,
ਟਰੰਪ ਨੂੰ ਸਿਰਫ ਫਸਾਉਣ ਦੀ ਕੋਸ਼ਿਸ਼ ਹੈ। ਕੋਈ ਪਾਕਿਸਤਾਨ 'ਚੋਂ ਤੇਲ ਨਹੀਂ ਨਿਕਲਿਆ। ਇਹ ਸਭ ਝੂਠੋ ਝੂਠ 44 ਹੈ। ਇਹ ਜਨਾਬ ਨਜਮ ਸੇਠੀ ਸਾਹਿਬ ਦਾ ਤਜਜ਼ੀਆ ਹੈ। ਮੈਂ ਬਿਲਕੁਲ ਉਹਨਾਂ ਦੇ ਤਜਜ਼ੀਏ ਨਾਲ ਸਹਿਮਤ ਹੈ ਅਤੇ ਉਹਨਾਂ ਨੇ ਬਿਲਕੁਲ ਜ਼ਬਰਦਸਤ ਗੱਲ ਕੀਤੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਅੱਛਾ, ਜ਼ਰਾ ਅਗਲੀ ਖਬਰ ਸੁਣੋ ਅਤੇ ਸਰਦਣੋ। ਖਬਰ ਇਹ ਹੈ ਕਿ 10 ਮਈ ਨੂੰ ਸਰਵਿਸਿਜ਼ ਹਸਪਤਾਲ ਦੇ ਵਿੱਚ ਦੋਸਤ ਦੇ ਵਾਲਿਦ ਨੂੰ ਖੂਨ ਦਾ ਅਤੀਆ ਦੇਣ ਵਾਸਤੇ ਇਹ ਮੁੰਡਾ ਗਿਆ। ਉੱਥੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਇਹ ਆਖਿਆ ਵੀ ਸੁਬਹ ਤੱਕ ਤੁਹਾਨੂੰ ਛੱਡ ਦਿਆਂਗੇ, ਗਿਣਤੀ ਪੂਰੀ ਕਰਨੀ ਹੈ। ਸੁਬਹ ਤੱਕ ਤੁਹਾਨੂੰ ਛੱਡ ਦਿਆਂਗੇ, ਗਿਣਤੀ ਪੂਰੀ ਕਰਨੀ ਹੈ। ਫਿਰ ਵਾਲਦੈਨ ਜਿਹੜੇ ਨੇ ਉਹਨਾਂ ਨੇ ਉਹਨਾਂ ਨੂੰ ਆਖਿਆ ਪੁਲਿਸ ਵਾਲਿਆਂ ਨੇ ਵੀ 2 ਲੱਖ ਰੁਪਈਆ ਰਿਸ਼ਵਤ ਦਿਓ ਅਤੇ ਉਸ ਤੋਂ ਬਾਅਦ ਤੁਹਾਨੂੰ ਛੱਡ ਦਿਆਂਗੇ, ਵਰਨਾ 9 ਮਈ ਦੇ ਕੇਸ ਦੇ ਵਿੱਚ ਮੁਲੱਵਸ ਕਰ ਦਿਆਂਗੇ। ਹਾਂਜੀ, ਤੁਸੀਂ ਦਰੁਸਤ ਸੁਣ ਰਹੇ ਹੋ, 2 ਲੱਖ ਰੁਪਈਆ ਦੇ ਦਿਓ ਵਰਨਾ 9 ਮਈ ਦੇ ਕੇਸ ਦੇ ਵਿੱਚ ਮੁਲੱਵਸ ਕਰ ਦਿਆਂਗੇ। ਉਹ ਵਿਚਾਰੇ 2 ਲੱਖ ਰੁਪਈਆ ਨਾ ਦੇ ਸਕੇ, ਮਾੜੇ ਸਨ। 9 ਮਈ ਦੇ ਵਿੱਚ ਮੁਲੱਵਸ ਕਰ ਦਿੱਤਾ। ਇਹ ਬੱਚਾ ਵੀ 16 ਸਾਲ ਦਾ ਮਾਈਨਰ ਹੈ, ਅਵੈਸ ਇਹਦਾ ਨਾਂ ਹੈ। ਔਰ ਇਹ ਸਟੋਰੀ ਸ਼ਾਕਰ ਅਵਾਨ ਸਾਹਿਬ ਦੀ ਸਟੋਰੀ ਹੈ, ਉਹਨਾਂ ਦਾ ਕ੍ਰੈਡਿਟ ਹੈ। ਬੜਾ ਜ਼ਬਰਦਸਤ ਕੰਮ ਕਰਦੇ ਨੇ, ਫੀਲਡ ਰਿਪੋਰਟਿੰਗ ਵੀ ਕਰਦਾ ਮੁੰਡਾ ਔਰ ਫੀਲਡ ਵਰਕ ਕਰਦਾ ਔਰ ਸਾਰਾ ਦਿਨ ਕੰਮ ਹੀ ਲੱਗਾ ਰਹਿੰਦਾ। ਬਸ ਇਹਨੂੰ ਮੁੰਡੇ ਨੂੰ ਮੈਂ ਇੱਕ ਅੱਧਾ ਮਸ਼ਵਰਾ ਦੇਣਾ ਵੀ ਜ਼ਰਾ ਬਿਲਕੁਲ ਵਾਲ ਸ਼ਾਲ ਕਟਾ ਕੇ ਪੁੱਤਰ, ਸਾਡਾ ਛੋਟਾ ਭਾਈ, ਜ਼ਰਾ ਟਿਚ ਵਿੱਚ ਹੋ ਜਾ ਥੋੜ੍ਹਾ ਜਿਹਾ। ਪ੍ਰੋਫੈਸ਼ਨਲੀ ਜਦੋਂ ਕੰਮ ਕਰੀਦਾ, ਸਕਰੀਨ 'ਤੇ ਆਈਦਾ ਅਤੇ ਥੋੜ੍ਹਾ ਜਿਹਾ ਟਿਚ ਵਿੱਚ ਹੋ ਕੇ ਵੀ ਆਉਣਾ ਅਤੇ ਜ਼ਰਾ ਥੋੜ੍ਹਾ ਜਿਹਾ ਟਿਚ ਟਾਚ ਹੋ ਜਾਓ। ਕੰਮ ਤੁਹਾਡਾ ਬਹੁਤ ਟਿਚ ਟਾਚ ਹੈ ਅਤੇ ਜ਼ਰਾ ਹੁਣ ਥੋੜ੍ਹੀ ਜਿਹੀ ਜਿਹੜੀ ਕੰਪਨੀ ਦੀ ਮਸ਼ਹੂਰੀ ਹੈ ਉਹ ਵੀ ਠੀਕ ਕਰੋ ਜ਼ਰਾ ਸਕਰੀਨ ਦੇ ਉੱਤੇ ਹੀ। ਅਤੇ ਥੋੜ੍ਹਾ ਜਿਹਾ ਜ਼ਰਾ, ਮੇਰਾ ਮਤਲਬ ਹੈ ਕਿ ਬਿਲਕੁਲ ਸਵੇਰੇ ਜਿਹੜਾ ਨਾ ਖਤ ਸ਼ਤ ਦਾੜੀ ਦਾ ਕਰਾ ਕੇ ਬੜੇ ਸੋਹਣੇ ਬੜੇ ਹੋ ਕੇ ਨਿਕਲਿਆ ਕਰੋ। ਜਿਹੋ ਜਿਹਾ ਸੋਹਣਾ ਬੜਾ ਕੰਮ ਕਰਦੇ ਹੋ ਨਾ, ਉਹ ਜਿਹੇ ਸਕਰੀਨ ਦੇ ਉੱਤੇ ਚਕਾ ਚੌਂਧ ਲੱਗਣਾ ਤੁਸੀਂ ਸ਼ਾਕਰ ਅਵਾਨ ਸਾਹਿਬ। ਇਹਦੇ 'ਚ ਜਿਹੜੀ ਕਮੀ ਕੁਤਾਈ ਹੈ ਨਾ, ਇਹਨੂੰ ਜ਼ਰਾ ਮਿਹਰਬਾਨੀ ਕਰਕੇ ਪੂਰਾ ਕਰੋ। ਬਾਕੀ ਕੰਮ ਤੁਹਾਡਾ ਜ਼ਬਰਦਸਤ ਹੈ, ਸ਼ਾਬਾਸ਼ ਉਹਦੇ 'ਤੇ ਤੁਹਾਨੂੰ। ਅੱਛਾ ਜੀ, ਅੱਗੇ ਚੱਲਨੇ ਜ਼ਰਾ। ਇਹ ਹੁਣ ਜ਼ਰਾ ਸੋਚੋ ਇਹਨਾਂ ਨੇ ਲੋਕਾਂ ਦੇ ਬੱਚਿਆਂ ਨਾਲ ਕੀ ਕੀਤਾ। 16 ਸਾਲ ਦੇ ਬੱਚੇ, ਜੀ ਹਾਂ ਬਿਲਕੁਲ, ਇੱਥੇ 16 ਸਾਲ ਦੇ ਬੱਚਿਆਂ ਦੇ ਨਾਲ ਇਹਨਾਂ ਨੇ ਇਹ ਕੰਮ ਕੀਤਾ। ਅੱਛਾ, ਇੱਕ ਪਾਸੇ ਤੇ ਇਸੇ ਪੁਲਿਸ ਨੇ, ਇਸ ਪੁਲਿਸ ਦੀ ਬਦਮਾਸ਼ੀ ਦੇਖੋ, ਪੁਲਿਸ ਦੀ ਰੌਨਕ ਦੇਖੋ, ਫਰੌਨੀਅਤ ਵੇਖੋ ਕਿ ਇੱਕ ਮਾੜੇ ਬੰਦੇ ਦਾ ਬੱਚਾ 16 ਸਾਲ ਦਾ ਜਿਹੜਾ ਉਹਦੀ ਜ਼ਿੰਦਗੀ ਤਬਾਹ ਕਰਕੇ ਰੱਖ ਛੱਡੀ। ਉਹਨੂੰ ਸਾਲ ਜੇਲ੍ਹ ਦੇ ਵਿੱਚ ਵਿਚਾਰੇ ਨੂੰ ਰਗੇਦ ਦਿੱਤਾ, ਬਲਕਿ 2 ਸਾਲ ਰਗੇਦ ਦਿੱਤਾ। ਉਹਦੇ ਨਾਲ ਜਿਹੜਾ ਜ਼ੁਲਮ ਕੀਤਾ, ਜਿਹੜਾ ਧੱਕਾ ਕੀਤਾ, ਸਿਰਫ 2 ਲੱਖ ਰੁਪਈਆ ਪਹਿਲਾਂ ਗਿਣਤੀ ਪੂਰੀ ਕੀਤੀ ਫੜ ਕੇ ਹਸਪਤਾਲ ਤੋਂ। ਉਸ ਤੋਂ ਬਾਅਦ ਜਿਸ ਵੇਲੇ ਉਹਨਾਂ ਕੋਲ 2 ਲੱਖ ਦੇਣ ਨੂੰ ਨਹੀਂ ਸੀ ਤੇ ਉਹਨੂੰ ਬੁੱਕ ਕਰ ਦਿੱਤਾ। ਲੇਕਿਨ ਇਹੀ ਪੁਲਿਸ ਜਿਹੜੀ ਹੈ, ਇਹ ਵੇਖੋ ਅੱਗੇ ਕੀ ਕਰਦੀ ਹੈ। ਇਹ ਜ਼ਰਾ ਵੀਡੀਓ ਵੇਖੋ, ਪਹਿਲਾਂ ਗੌਰ ਨਾਲ ਵੀਡੀਓ ਵੇਖ ਲਓ, ਫਿਰ ਤੁਹਾਨੂੰ ਦੱਸਦਾ ਵੀ ਇਸ ਵੀਡੀਓ 'ਚ ਕਰਤੂਤ ਕੀ ਹੈ। ਇਹ ਜਿਹੜੀ ਬੀਬੀ ਜਾ ਰਹੀ ਹੈ ਖਾਤੂਨ, ਜ਼ਰਾ ਗੌਰ ਨਾਲ ਵੇਖੋ। ਜਿਸ ਵੇਲੇ ਇਹ ਬੱਚੀ, ਇਹਦਾ ਨਾਂ ਇਕਰਾ ਮੁਬੀਨ, ਮੇਰਾ ਖਿਆਲ ਮੁਬੀਨ ਸਾਹਿਬ ਦੀ ਬੇਟੀ ਹੋਏਗੀ। ਮੁਬੀਨ ਸਾਹਿਬ ਮੁਬਾਰਕ ਹੋਏ, ਬਹੁਤ ਅੱਛੀ ਪਰਵਰਿਸ਼ ਕੀਤੀ ਹੈ ਮਾਸ਼ਾਅੱਲਾ, ਤੁਸੀਂ ਬਹੁਤ ਹੀ ਅੱਛੀ ਪਰਵਰਿਸ਼ ਕੀਤੀ ਹੈ। ਮੈਂ ਕੋਸ਼ਿਸ਼ ਕਰਾਂਗਾ ਮੁਬੀਨ ਸਾਹਿਬ ਦੀ ਤਸਵੀਰ ਵੀ ਲੱਭੀ ਹੈ ਕਿਤੇ ਅਤੇ ਜਾਂ ਉਹਨਾਂ ਨੂੰ, ਮੇਰਾ ਮਤਲਬ ਚਲੋ ਇੱਥੇ ਵਿਖਾਈਏ ਨਾ, ਅਤੇ ਉਹਨਾਂ ਨੂੰ ਮੈਸੇਜ ਕਰਕੇ ਉਹਨਾਂ ਨੂੰ ਮੁਬਾਰਕਬਾਦ ਦਈਏ। ਜਿਹੜੇ ਕੋਈ ਜਾਣਨ ਵਾਲੇ ਨੇ ਜ਼ਰੂਰ ਮੁਬਾਰਕਬਾਦ ਦੇਣਾ ਕਿ ਜਨਾਬ ਬੜੀ ਜ਼ਬਰਦਸਤ ਬੱਚੀ ਦੀ ਪਰਵਰਿਸ਼ ਕੀਤੀ ਹੈ। ਬੱਚੀ ਸਾਡੀ ਵੀ ਬੱਚੀ ਹੈ, ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ। ਲੇਕਿਨ ਜ਼ਰਾ ਗੌਰ ਕਰੋ, ਜ਼ਰਾ ਮੈਂ ਐਡੀਟਰ ਨੂੰ ਕਹਾਂਗਾ ਇੱਕ ਵਾਰੀ ਫਿਰ ਵੀਡੀਓ ਵਿਖਾਉਣ। ਜ਼ਰਾ ਗੌਰ ਕਰੋ ਕਿ ਇਕਰਾ ਮੁਬੀਨ ਸਾਹਿਬਾ ਉੱਥੇ ਗਏ ਨੇ ਗੇਟ ਦੇ ਕੋਲ ਗੱਡੀ ਦੇ ਔਰ ਖਲੋ ਗਏ ਨੇ, ਸਾਕਤ ਹੋ ਗਏ ਨੇ। ਅਤੇ ਪੁਲਿਸ ਵਾਲਾ ਆਇਆ, ਉਹਨੇ ਦਰਵਾਜ਼ਾ ਖੋਲ੍ਹਿਆ ਪਹਿਲਾਂ, ਕਿਉਂਕਿ ਇਕਰਾ ਮੁਬੀਨ ਸਾਹਿਬਾ ਦੇ ਹੱਥਾਂ 'ਚ ਮਹਿੰਦੀ ਲੱਗੀ ਹੈ, उनके पाँव में मेहंदी लगी है, आने जाने के काबिल नहीं है। अताउल्ला खान ईसा खेलवी साहब ने ये गाना नज़म गज़ल जो भी सी ये गाई सी, लेकिन यह नहीं ਸੀ ਸਾਨੂੰ ਪਤਾ ਵੀ ਹੱਥਾਂ 'ਚ ਵੀ ਮਹਿੰਦੀ ਲੱਗੀ ਹੁੰਦੀ ਹੈ। ਬਹਰਹਾਲ ਇਕਰਾ ਮੁਬੀਨ ਸਾਹਿਬਾ ਜਾ ਕੇ ਉੱਥੇ ਬਿਲਕੁਲ ਜਾ ਕੇ ਰੁਕ ਗਈਆਂ ਨੇ ਔਰ ਉਹੀ ਪੁਲਿਸ ਵਾਲਾ ਇਹਦੇ ਨਾਲ ਦੇ ਲੱਗੇ ਹੋਣੇ ਨੇ ਉਸ ਥਾਣੇ ਦੇ ਵਿੱਚ, ਜਿਨ੍ਹਾਂ ਨੇ ਇਹ ਵਿਚਾਰੇ ਅਵੈਸ ਨੂੰ ਜੇਲ੍ਹ ਦੇ ਵਿੱਚ ਸੁੱਟਿਆ, 2 ਲੱਖ ਰੁਪਈਆ ਮੰਗਿਆ। ਲੇਕਿਨ ਇੱਥੇ ਦਰਵਾਜ਼ੇ ਖੋਲ੍ਹਣ ਡਏ ਨੇ। ਇੱਥੇ ਹਰ ਬੰਦਾ ਆਪਣੇ ਆਪ 'ਚ ਫੀਲਡ ਮਾਰਸ਼ਲ ਹੈ, ਜਿਹਦਾ ਜਿੱਥੇ ਜਿੰਨਾ ਦਾ ਲੱਗਾ ਹੋਇਆ ਉਹ ਫੀਲਡ ਮਾਰਸ਼ਲ ਹੈ। ਪੂਰੀ ਕੌਮ ਆਵੇ ਦਾ ਆਵਾ, ਕਿਉਂਕਿ ਉਹ ਜਦੋਂ ਮੈਂ ਕਹਿੰਦਾ ਨਾ ਵੀ ਕੌਮ ਦੇ ਵਿੱਚ ਅਸੀਂ 95% 99% ਕਰਪਟ ਹੈ, ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਰਪਟ ਹੋਣਾ ਚਾਹੁੰਦੇ। ਜ਼ਾਹਿਰ ਹੈ ਅਗਰ ਸਾਨੂੰ ਅੱਛਾ ਇਨਵਾਇਰਮੈਂਟ ਮਿਲੇਗਾ ਤਾਂ ਅਸੀਂ ਠੀਕ ਹੋ ਜਾਵਾਂਗੇ। ਜਿਸ ਤਰ੍ਹਾਂ ਮੋਟਰਵੇ 'ਤੇ ਅਸੀਂ ਬੰਦੇ ਦੇ ਪੁੱਤਰ ਬਣ ਕੇ ਗੱਡੀ ਚਲਾਉਂਦੇ ਜ਼ਿਆਦਾਤਰ ਲੋਕ, ਬਾਹਰ ਵਾਲੇ ਮੁਲਕਾਂ 'ਚ ਜਾ ਕੇ ਅਸੀਂ ਬੰਦੇ ਦੇ ਪੁੱਤਰ ਬਣਦੇ ਹਾਂ। ਕੋਈ DNA ਸਾਡਾ ਖਰਾਬ ਨਹੀਂ ਹੈ, ਲੇਕਿਨ ਉਹ ਮਾਹੌਲ ਉੱਥੇ ਇਹੋ ਜਿਹਾ ਕ੍ਰੀਏਟ ਕਰ ਦਿੱਤਾ ਹੈ। ਹੁਣ ਬੱਚੀ ਜਿਹੜੀ ਇਕਰਾ ਮੁਬੀਨ ਹੈ, ਇਹ ਤੁਹਾਨੂੰ ਕੀ ਲੱਗਦਾ ਕਿ ਪੈਦਾਇਸ਼ੀ ਇਹਦੇ ਲਈ ਇੰਝ ਹੀ ਦਰਵਾਜ਼ੇ ਖੁੱਲ੍ਹਦੇ ਸਨ ਵਿਚਾਰੀ ਦੇ? ਨਹੀਂ ਨਾ। ਇਹ ਤਾਂ ਹੁਣ ਬਿਊਰੋਕਰੇਸੀ 'ਚ ਆਈ ਅਤੇ ਉਹਨੂੰ ਆਉਂਦਿਆਂ ਹੀ ਪਤਾ ਲੱਗਾ ਵੀ ਮੈਂ ਅਸਿਸਟੈਂਟ ਕਮਿਸ਼ਨਰ, ਮੇਰੇ ਖਿਆਲ ਗੁਜਰਾਂਵਾਲਾ ਸਿਟੀ ਲੱਗੀ ਹੈ, ਇਕਰਾ ਮੁਬੀਨ ਹੈ ਬੱਚੀ ਜਿਹੜੀ ਹੈ। ਔਰ ਫਰੌਨੀਅਤ ਵੇਖੋ, ਦਰਵਾਜ਼ੇ ਕੋਲ ਜਾ ਕੇ ਖਲੋ ਗਈ ਹੈ ਜਿਵੇਂ ਜਾਂ ਤਾਂ ਪਤਾ ਨਹੀਂ ਫਿਰ ਵਿਚਾਰੀ ਮਜ਼ਦੂਰ ਹੋਵੇ, ਮੈਨੂੰ ਨਹੀਂ ਪਤਾ। ਅਗਰ ਮਜ਼ਦੂਰ ਨਹੀਂ ਤਾਂ ਫਿਰ ਮੁਬੀਨ ਸਾਹਿਬ ਬੜੀ ਸ਼ਰਮਿੰਦਗੀ ਦੀ ਗੱਲ ਹੈ। ਅਤੇ ਜਿੰਨੇ ਵੀ ਗੁਜਰਾਂਵਾਲੇ ਦੇ ਯਾਰ ਸੱਜਣ ਨੇ, ਮੇਰਾ ਮਸ਼ਵਰਾ ਹੋਏਗਾ ਕਿ ਅਗਰ ਮਿਲੋ ਤਾਂ ਉਹਨਾਂ ਨੂੰ ਦੱਸਣਾ ਜ਼ਰੂਰ ਕਿ ਜਨਾਬ ਇਹ ਸ਼ਹਿਬਾਜ਼ ਗਿੱਲ ਸਾਹਿਬ ਨੇ, ਤੁਹਾਡੇ ਵੱਡੇ ਭਾਈ ਨੇ ਸ਼ਹਿਬਾਜ਼ ਗਿੱਲ ਸਾਹਿਬ, ਉਹਨਾਂ ਨੇ ਤੁਹਾਡੀ ਖਿਦਮਤ ਦੇ ਵਿੱਚ ਇੱਕ ਵੀਲੌਗ ਕੀਤਾ। ਅਤੇ ਅਗਲੀ ਵਾਰੀ ਵੈਸੇ ਇਹਨਾਂ ਰੋਲੈਕਸ ਲੈ ਲਈ ਹੋਣੀ ਹੁਣ ਤੱਕ,
ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਸਾਡੀਆਂ ਜਿੰਨੀਆਂ ਵੀ ਖਾਤੂਨ ਸਾਡੀਆਂ ਸਿਵਲ ਸਰਵੈਂਟ ਨੇ ਨਾ, ਉਹ ਰੋਲੈਕਸ ਨੂੰ ਇਹੀ ਸਮਝਦੀਆਂ ਨੇ ਕਿ ਉਹਨਾਂ ਦੀ ਯੂਨੀਫਾਰਮ ਦਾ ਹਿੱਸਾ ਹੈ। ਮੈਂ ਕਿਤੇ ਕੋਈ ਟਾਵੀਂ ਹੀ ਕੋਈ ਘੱਟ ਹੀ ਬਿਊਰੋਕਰੇਟ ਵੇਖੀਏ ਜਿਹਨੇ ਰੋਲੈਕਸ ਨਹੀਂ ਪਾਈ ਹੁੰਦੀ। ਬਾਕੀ ਹਰ ਇੱਕ ਨੇ ਇੰਝ ਹੀ ਪਾਈ ਹੈ ਕਿ ਜਿਵੇਂ ਉਹਨਾਂ ਦੀ ਯੂਨੀਫਾਰਮ ਦਾ ਹਿੱਸਾ ਹੈ। ਅਤੇ ਜਾਂ ਤਾਂ ਇਸ ਭੈਣ ਸਾਡੀ ਨੇ ਲੈ ਲਈ ਹੋਣੀ ਜਾਂ ਲੈ ਲਏਗੀ, ਜੋ ਇਹਦੇ ਕੰਮ ਨੇ ਬਿਲਕੁਲ ਲਏਗੀ। ਅਤੇ ਇਹ ਗੁਜਰਾਂਵਾਲਾ ਸਿਟੀ ਦੀ ਅਸਿਸਟੈਂਟ ਕਮਿਸ਼ਨਰ ਹੈ। ਮੈਨੂੰ ਬਿਲਕੁਲ ਅਜੇ ਅੰਡੇ 'ਚੋਂ ਨਿਕਲੀ ਹੈ ਭੈਣ ਸਾਡੀ, ਮੈਂ ਬਿਊਰੋਕ੍ਰੇਸੀ ਦੇ ਹਿਸਾਬ ਨਾਲ ਕਹਿ ਰਿਹਾ। ਅਜੇ ਬਿਲਕੁਲ ਪਹਿਲੀ ਪੋਜੀਸ਼ਨ ਹੈ, ਫੂਕ ਮਾਰਨ ਨਾਲ ਉੱਡ ਜਾਏ, ਮਤਲਬ ਇੱਕ MPA ਦੀ ਫੂਕ ਨਾਲ ਵੀ ਉੱਡ ਜਾਏ। ਕਹਿਣ ਦਾ ਮੇਰਾ ਮਤਲਬ ਹੈ ਕਿ ਅਜੇ ਇਤਨੀ ਇਹ ਲੋਅਰ ਲੈਵਲ ਦੀ ਪੋਜੀਸ਼ਨ ਹੈ, ਬਹੁਤ ਹੀ ਛੋਟੀ ਜੂਨੀਅਰ ਪੋਜੀਸ਼ਨ ਹੈ, ਲੇਕਿਨ ਰੌਣਕ ਵੇਖੋ, ਫਨਕਾਰੀ ਵੇਖੋ ਇਹਦੇ ਵਿੱਚ ਕਿ ਉਹ ਜਾ ਕੇ ਉੱਥੇ ਖੜੀ ਹੋ ਗਈ ਹੈ। ਅਤੇ ਉਹ ਆ ਕੇ ਉਹ ਵੀ ਡਸ਼ਕਰਾ ਜਿਹੜਾ, ਉਹ ਬੇਸ਼ਰਮ ਜਿਹੜਾ, ਉਹਨੂੰ ਇਹ ਨਹੀਂ ਪਤਾ ਤੂੰ ਯੂਨੀਫਾਰਮ ਪਾਇਆ, ਤੇਰਾ ਕੰਮ ਦਰਵਾਜ਼ੇ ਖੋਲ੍ਹਣਾ ਨਹੀਂ ਹੈ ਬੇਸ਼ਰਮਾ, ਉਹ ਵੀ ਬੇਸ਼ਰਮਾ ਤਰ੍ਹਾਂ ਖੋਲ੍ਹ ਰਿਹਾ। ਅਤੇ ਇੱਥੇ ਹੀ ਇਹਨੂੰ ਕੋਈ ਬਾਰਿਸ਼ ਬਜ਼ੁਰਗ ਮਿਲ ਜਾਏ ਮਾੜਾ, ਘੋਰ ਮਾੜ, ਇਹਨੇ ਮਾਰਨੀਆਂ ਨੇ ਚਪੇੜਾਂ, ਇਹਨੇ ਚੁੱਕ ਕੇ ਅੰਦਰ ਸੁੱਟਣੇ ਨੇ, ਇੱਥੇ ਹੀ ਅਵੈਸ ਲੱਭ ਜਾਏ, ਇਹਨੇ ਪੈਸੇ ਮੰਗਣੇ ਨੇ, ਨਾ ਦਿੱਤੇ ਤੇ ਚੁੱਕ ਕੇ ਇਹਨੇ ਅੰਦਰ ਪਾ ਦੇਣਾ। ਇਹ ਤੇ ਹਾਲ ਹੈ। ਤੁਸੀਂ ਇੱਕ ਫੀਲਡ ਮਾਰਸ਼ਲ ਆਉਂਦੇ ਹੋ ਅਤੇ ਹਰ ਬੰਦਾ ਜਿਹਨੂੰ ਜਿੱਥੇ ਥਾਂ ਮਿਲਿਆ ਹੈ, ਜਿੰਨਾ ਕੁ ਉਹਦੇ ਕੋਲੋਂ ਪੈਰ ਰੱਖਿਆ ਜਾ ਰਿਹਾ ਨਾ, ਓਨਾ ਹੀ ਫੀਲਡ ਮਾਰਸ਼ਲ ਬਣਿਆ। ਅਤੇ ਬਹਰਹਾਲ ਇਹ ਜਿਹੜੀ ਇਕਰਾ ਮੁਬੀਨ ਸਾਹਿਬਾ ਨੇ, ਇਹਨਾਂ ਨੂੰ ਸਾਡਾ ਸਲੂਟ ਜ਼ਰੂਰ ਭੇਜਣਾ। ਔਰ ਜਿਹੜੇ ਰਹਿੰਦੇ ਨੇ ਗੁਜਰਾਂਵਾਲੇ ਦੇ ਵਿੱਚ, ਉਹਨਾਂ ਕੋਲ ਮੇਰੀ ਗੁਜ਼ਾਰਿਸ਼ ਜ਼ਰੂਰ ਹੈ, ਬਲਕਿ ਕੰਮ ਕਰੋ ਸਾਰੇ ਜਿਹੜੇ ਕਰ ਸਕਦੇ ਹੋ। ਬਰੰਗੀ ਚਿੱਠੀ ਦਾ ਪਤਾ ਜੀ ਤੁਹਾਨੂੰ? ਬਰੰਗ ਖੱਤ ਦਾ ਪਤਾ ਕੀ ਹੁੰਦਾ? ਬਰੰਗ ਖੱਤ ਹੁੰਦਾ ਹੈ ਕਿ ਜਿਹਦੇ ਪਿਛਲੇ ਪਾਸੇ ਤੁਹਾਡਾ ਸਰਨਾਮਾ ਨਾ ਹੋਵੇ, ਜਿਹਦੇ ਵਿੱਚ ਤੁਹਾਡਾ ਐਡਰੈਸ ਨਾ ਹੋਵੇ ਕੌਣ ਹੋ। ਮੇਰਾ ਮਸ਼ਵਰਾ ਹੈ ਕਿ ਜਿਹੜਾ ਕਮਿਸ਼ਨਰ ਗੁਜਰਾਂਵਾਲਾ ਹੈ ਨਾ, ਉਹਨੂੰ ਸਾਰੇ ਬੰਦੇ ਜਿਹੜੇ ਨਾ, ਔਰ ਇਸੇ ਤਰੀਕੇ ਨਾਲ Jio TV ਨੂੰ, ਇਸੇ ਤਰੀਕੇ ਨਾਲ ਦੂਜੇ ਕੋਈ ਟੈਲੀਵਿਜ਼ਨਾਂ ਨੂੰ ਇਹਨਾਂ ਦੇ ਬਾਰੇ ਖੱਤ ਲਿਖੋ, ਸੋਸ਼ਲ ਮੀਡੀਆ 'ਤੇ ਸ਼ੇਅਰ ਕਰੋ, ਲੇਕਿਨ ਨਾਲ ਇਹ ਇਕਰਾ ਮੁਬੀਨ ਸਾਹਿਬਾ ਦਾ ਨਾਂ ਲਿਖ ਕੇ ਅਤੇ ਲਿਖੋ ਕਿ ਜੀ ਇਹਨਾਂ ਦੇ ਜਿਹੜੇ ਹੱਥ ਖਰਾਬ ਨੇ ਉਹਦਾ ਆਪਰੇਸ਼ਨ ਕਰਾ ਦੇਣੇ, ਆਪਣਾ ਦਰਵਾਜ਼ਾ ਆਪ ਖੋਲ੍ਹ ਲਿਆ ਕਰਨ। ਅੱਗੇ ਚੱਲਦੇ ਜੀ। ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਇਹ ਹੈ ਕਿ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਨੇ ਇੱਕ ਨਵਾਂ ਬਿਆਨ ਠੋਕਿਆ। ਉਹਨਾਂ ਕਿਹਾ ਸਾਨੂੰ ਜੰਗ ਦੇ ਦਿਨਾਂ 'ਚ ਪਤਾ ਲੱਗਾ ਵੀ ਸੋਸ਼ਲ ਮੀਡੀਆ ਬੜਾ ਅਹਿਮ ਹੈ। ਬਿਲਾਵਲ ਜ਼ਰਦਾਰੀ ਕਹਿੰਦੇ ਨੇ ਆ ਜਿਹੜੀ ਇੰਡੀਆ ਦੇ ਨਾਲ ਝੜਪ ਹੋਈ ਸੀ, ਉਹਦੇ 'ਚ ਪਤਾ ਲੱਗਾ ਜਦੋਂ ਇੰਡੀਆ ਦਾ ਅਤੇ ਪਾਕਿਸਤਾਨ ਦਾ ਸੋਸ਼ਲ ਮੀਡੀਆ ਆਮਣੇ ਸਾਹਮਣੇ ਹੋਇਆ, ਇੱਥੇ ਸੋਸ਼ਲ ਮੀਡੀਆ 'ਤੇ ਪਾਬੰਦੀਆਂ ਲੱਗੀਆਂ ਸਨ, ਫਿਰ ਅਸੀਂ ਪਾਬੰਦੀਆਂ ਖੋਲ੍ਹੀਆਂ, ਸਾਨੂੰ ਪਤਾ ਲੱਗਾ ਨਾ ਚੰਨ ਇਸ ਤਰ੍ਹਾਂ ਨਾ ਕਰੋ। ਪਤਾ ਤੁਹਾਨੂੰ ਬੜਾ ਵੀ ਸੋਸ਼ਲ ਮੀਡੀਆ ਕਿੱਡਾ ਚੰਗਾ ਹੈ। ਸੋਸ਼ਲ ਮੀਡੀਆ ਨੇ ਤੁਹਾਡੇ ਕੰਨਾਂ 'ਚੋਂ ਧੂੰ ਕੱਢਿਆ ਸੀ, ਇਹੀ ਵਜ੍ਹਾ ਸੀ ਕਿ ਤੁਸੀਂ ਸੋਸ਼ਲ ਮੀਡੀਆ ਬੰਦ ਕੀਤਾ ਹੋਇਆ ਸੀ। ਸੋਸ਼ਲ ਮੀਡੀਆ ਦਾ ਤੁਹਾਨੂੰ ਨਾ ਪਤਾ ਹੁੰਦਾ, ਸੋਸ਼ਲ ਮੀਡੀਆ ਤਾਂ ਤੁਹਾਡੇ ਤੋਂ ਬਹੁਤਾ ਫੀਲਡ ਮਾਰਸ਼ਲ ਨੂੰ ਪਤਾ ਸੀ। ਇਹ ਸੋਸ਼ਲ ਮੀਡੀਆ ਤੁਸੀਂ ਮਰਦਿਆਂ ਬੰਦ ਕੀਤਾ ਸੀ, ਤੁਹਾਡਾ ਚਾਰਾ ਕੋਈ ਨਹੀਂ ਸੀ ਜਾਂਦਾ, ਇਹਦਾ ਕੋਈ ਹੱਲ ਤੁਹਾਡੇ ਕੋਲੋਂ ਨਹੀਂ ਸੀ ਨਿਕਲਦਾ। ਇਹ ਤਾਂ ਝੜਪ ਦੇ ਵਿੱਚ ਥੋੜ੍ਹਾ ਤੁਹਾਡਾ ਕੌਨਫੀਡੈਂਸ ਬਹਾਲ ਹੋਇਆ ਅਤੇ ਤੁਸੀਂ ਸੋਸ਼ਲ ਮੀਡੀਆ ਖੋਲ੍ਹ ਦਿੱਤਾ। ਇਹ ਹੁਣ ਤੁਸੀਂ ਉੱਤੋਂ ਦੀ ਨਾ ਆਵੋ, ਇਹ ਤੁਹਾਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਸੋਸ਼ਲ ਮੀਡੀਆ ਜਿਹੜਾ ਉਹ ਕਿੱਡਾ ਚੰਗਾ ਹੈ, ਅਤੇ ਸਿਰਫ ਤੁਹਾਡੇ ਕੋਲੋਂ ਇਹ ਕਾਬੂ ਨਹੀਂ ਸੀ ਆਉਂਦਾ। ਆਖਰੀ ਖਬਰ, ਮਰੀ 'ਚ PTI ਦੇ MPA ਦਾ ਪਲਾਜ਼ਾ ਸਿਰਫ ਇਸ ਲਈ ਸੁੱਟਿਆ ਗਿਆ ਕਿਉਂਕਿ ਮਰੀਮ ਨਵਾਜ਼ ਦੇ ਘਰ ਦੀ ਖੂਬਸੂਰਤੀ ਮੁਤਾਸਰ ਹੋ ਰਹੀ ਸੀ। ਇਹ ਰੁਕਨ ਅਸੈਂਬਲੀ ਫਜ਼ਲ ਅਲਾਈ ਸਾਹਿਬ ਨੇ ਇਹਦਾ ਇੰਕਸ਼ਾਫ ਕੀਤਾ ਕਿ ਉੱਥੇ PTI ਦੇ ਇੱਕ ਮੈਂਬਰ ਅਸੈਂਬਲੀ ਦਾ ਪਲਾਜ਼ਾ ਸੀ, ਮਰੀਮ ਸਾਹਿਬਾ ਦੇ ਅੱਗੋਂ ਜਿਹੜਾ ਉਹਨਾਂ ਦੀ ਸਿਨਰੀ ਸੀ, ਵਿਊ ਸੀ, ਉਹਦੇ 'ਚ ਖਲਲ ਪੈਂਦਾ ਸੀ। ਉਹਨਾਂ ਨੇ ਉਹਦਾ ਪਲਾਜ਼ਾ ਹੀ ਜਿਹੜਾ ਉਹ ਨਿਸਤੋ ਨਾਬੂਦ ਕਰਵਾ ਦਿੱਤਾ। ਬਾਜੀ ਖਿੱਚ ਕੇ ਰੱਖੋ ਕੰਮ ਨੂੰ, ਅਤੇ ਮੈਂ ਇਹੀ ਕਹਿ ਸਕਦਾ ਹੁਣ, ਹੋਰ ਮੈਂ ਇਹਦੇ 'ਤੇ ਮਜ਼ੀਦ ਤੇ ਕੋਈ ਇਹ 'ਤੇ ਇੰਕਸ਼ਾਫ ਨਹੀਂ ਕਰ ਸਕਦਾ। ਬਲ ਖਿੱਚ ਕੇ ਰੱਖੋ, ਬੁਰਾ ਟਾਈਮ ਤੁਹਾਡਾ ਆਉਣ ਵਾਲਾ, ਮੈਂ ਤੁਹਾਨੂੰ ਦੱਸ ਦਿਆਂ। ਉਹ ਕੋਈ ਹੋ ਸਕਦਾ 6 ਮਹੀਨੇ ਲੰਘ ਜਾਣ, ਸਾਲ ਲੰਘ ਜਾਣ, ਪਰ ਇਹ ਮੈਂ ਤੁਹਾਨੂੰ ਦੱਸ ਦੇਣਾ ਵੀ ਅੱਗੇ ਤੇ ਅੱਬਾ ਜੀ ਦਾ ਆਇਆ ਸੀ, ਇਸ ਵਾਰੀ ਖੈਰ ਨਾਲ ਤੁਹਾਡਾ ਬੁਰਾ ਆਉਣਾ। ਅਤੇ ਫਰਾਇੰਗ ਪੈਨ ਜਿਹੜਾ ਹੈ ਨਾ, ਉਹ ਤਾਂ ਦਿੰਦੇ ਹੀ ਨਹੀਂ ਉੱਥੇ ਜੇਲ੍ਹ ਦੇ ਵਿੱਚ, ਉਹ ਇਸਤਰੀ ਫਿਰ ਵੀ ਦੇ ਦਿੰਦੇ ਨੇ, ਫਰਾਇੰਗ ਪੈਨ ਨਹੀਂ ਦਿੰਦੇ। ਲੇਕਿਨ ਉਹ ਜਿਹੜਾ ਤੁਸੀਂ ਝੂਠ ਮਾਰਿਆ ਸੀ, ਕਿਤੇ ਦੋਹਰੇ ਸੱਚ ਨਾ ਹੋ ਜਾਏ, ਅੱਲਾ ਨਾ ਕਰੇ ਤੁਹਾਨੂੰ ਜੇਲ੍ਹ ਜਾਣਾ ਪਵੇ, ਮੈਂ ਤਾਂ ਇਹੋ ਜਿਹੀ ਦੁਆ ਨਹੀਂ ਕਰਾਂਗਾ, ਔਰ ਮੈਂ ਇਹ ਵੀ ਦੁਆ ਨਹੀਂ ਕਰਾਂਗਾ ਵੀ ਤੁਹਾਡੇ ਨਾਲ ਕੋਈ ਜ਼ੁਲਮ ਹੋਵੇ। ਲੇਕਿਨ ਬਹਰਹਾਲ ਜੋ ਤੁਹਾਡੀਆਂ ਕਾਰਨਾਮੇ ਨੇ, ਉਹਦੇ ਤੋਂ ਮੈਨੂੰ ਲੱਗਦਾ ਵੀ ਇਸੇ ਹੀ ਫੀਲਡ ਮਾਰਸ਼ਲ ਨੇ ਜਾਂ ਅਗਲੇ ਆਉਣ ਵਾਲੇ ਫੀਲਡ ਮਾਰਸ਼ਲ ਨੇ ਇਹ ਤੁਹਾਡੇ ਨਾਲ ਇਹ ਕੰਮ ਜਿਹੜਾ ਉਹ ਕਰ ਦੇਣਾ। ਅੱਛਾ ਜੀ, ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖਾ।